जी। अ, अगली खबर ਵੱਲ ਚਲੀਏ। ਇੱਕ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 40 ਬਿਲੀਅਨ ਬੀ ਲਾਈਕ ਬਿਲੀਅਨ ਡਾਲਰ ਹੋਰ ਕਾਂਗਰਸ ਤੋਂ ਮੰਗਿਆ ਆ ਵੀ ਯੂਕਰੇਨ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਦੀ ਜਿਹੜੇ ਡਿਜ਼ਾਸਟਰ ਏਡ ਆ ਤੇ ਜੋ ਬਾਰਡਰ ਦੇ ਉੱਤੇ ਵਾਪਰਿਆ ਉਹਦਾ ਜਿਹੜਾ ਕੰਟਰੋਲ ਹੋ ਸਕੇ। ਹੁਣ ਇਸ ਤੋਂ ਪਹਿਲਾਂ ਕਿੰਨੇ ਹੀ ਪੈਸੇ ਬਿਲੀਅਨਸ ਆਫ ਡਾਲਰ ਆਲਰੇਡੀ ਅਮਰੀਕਾ ਸਪੈਂਡ ਕਰ ਚੁੱਕਾ ਹੈਗਾ। 13 ਬਿਲੀਅਨ ਡਾਲਰ ਐਮਰਜੈਂਸੀ ਡਿਫੈਂਸ ਏਡ ਯੂਕਰੇਨ ਨੂੰ ਤੇ ਹੋਰ 8 ਬਿਲੀਅਨ ਡਾਲਰ ਹਿਊਮਨਿਟੇਰੀਅਨ ਸਪੋਰਟ ਇਸ ਸਾਲ ਦੇ ਐਂਡ ਤੱਕ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹਨੇ ਕਾਂਗਰਸ ਦੇ ਕੋਲੋਂ ਮੰਗੀ ਹੈਗੀ ਆ। ਇਹ ਜਿਹੜਾ ਪੈਕੇਜ ਆ ਉਹਨਾਂ ਨੇ ਕੱਲ ਮੰਗਿਆ, ਇਹਦੇ ਵਿੱਚ 12 ਬਿਲੀਅਨ ਡਾਲਰ ਯੂਐਸ ਫੈਡਰਲ ਡਿਜ਼ਾਸਟਰ ਫੰਡ, ਉਹਦੇ ਵਿੱਚ ਟੋਟਲ ਜਿਹੜਾ ਮਿਲਾ ਕੇ 40 ਬਿਲੀਅਨ ਡਾਲਰ ਇਹ ਬਣਦਾ ਹੈਗਾ। ਹੁਣ ਤੁਸੀਂ ਹਿਸਾਬ ਲਾਓ ਵੀ ਇੱਕ ਪਾਸੇ ਤਾਂ ਅਮਰੀਕਾ ਵਾਲੇ ਬਿਲੀਅਨਸ ਆਫ ਡਾਲਰ ਯੂਕਰੇਨ ਨੂੰ ਦੇ ਰਹੇ ਆ, ਦੂਜੇ ਪਾਸੇ ਅੱਜ ਯੂਕਰੇਨ ਤੋਂ ਮੇਨ ਨਿਊਜ਼ ਆ ਰਹੀ ਆ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਜਿਹੜੇ ਆਰਮੀ ਦੇ ਰਿਕਰੂਟਮੈਂਟ ਚੀਫਸ ਆ, ਉਹਨਾਂ ਨੂੰ ਫਾਇਰ ਕੀਤਾ ਹੈ ਵੀ ਉੱਥੇ ਕਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਕਰਪਸ਼ਨ ਇਸ ਹਿਸਾਬ ਦੇ ਨਾਲ ਆ ਵੀ ਹੁਣ ਜੰਗ ਲੱਗੀ ਹੋਈ ਕਰਕੇ ਡਰਾਫਟ ਕੀਤਾ ਜਾਂਦਾ ਹੈ ਲੋਕਾਂ ਨੂੰ ਵੀ ਜਿਹੜੇ 18 ਸਾਲ ਤੋਂ ਉੱਤੇ ਆ ਉਹਨਾਂ ਨੂੰ ਜੰਗ ਦੇ ਵਿੱਚ ਹਿੱਸਾ ਲੈਣਾ ਪੈਣਾ। ਉਹ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਨੂੰ ਬਾਰਡਰ ਕ੍ਰਾਸ ਕਰ ਰਹੇ ਆ ਵੀ ਜਿਨ੍ਹਾਂ ਨੇ ਨਹੀਂ ਇਸ ਵਾਰ ਦੇ ਵਿੱਚ ਹਿੱਸਾ ਲੈਣਾ। ਪਲੱਸ ਸਮਾਨ ਖਰੀਦਣ ਦੇ ਵਿੱਚ ਮਿਲਟਰੀ ਦਾ ਹੋਰ ਕਿੰਨੇ ਜ਼ਿਆਦਾ ਜਿਹੜੀਆਂ ਆ ਉਹਨਾਂ ਦੇ ਕੇਸਿਸ ਆਏ ਹੈਗੇ ਆ। ਸੋ ਉਸ ਜ਼ੈਲੈਂਸਕੀ ਆ ਜੋ ਯੂਕਰੇਨ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ, ਉਸਨੇ ਕਿਹਾ ਵੀ 112 ਦੇ ਕਰੀਬ ਕ੍ਰਿਮੀਨਲ ਕੇਸਿਸ ਲਾਂਚ ਕੀਤੇ ਗਏ ਆ ਉਹਦੀ ਸਰਕਾਰ ਵੱਲੋਂ, ਖਾਸ ਕਰਕੇ ਰਿਕਰੂਟਮੈਂਟ ਆਫਿਸ ਜੋ ਉਹਨਾਂ ਦਾ ਓਡੈਸਾ ਰੀਜਨ ਹੈਗਾ ਉਹਦੇ ਵਿੱਚ। ਹੁਣ ਇੱਕ ਪਾਸੇ ਜਿਹੜੀ ਸਾਡੀ ਸਰਕਾਰ ਆ ਬਿਲੀਅਨਸ ਆਫ ਡਾਲਰ ਦੇ ਰਹੀ ਉਸ ਸਰਕਾਰ ਨੂੰ, ਜਿੱਥੇ ਇੱਕ ਤਰ੍ਹਾਂ ਨਾਲ ਹੋ ਤਾਂ ਇਹ ਰਿਹਾ ਵੀ ਉਹ ਉਹਨਾਂ ਦੀ ਆਪਾਂ ਹੈਲਪ ਕਰ ਰਹੇ ਆ, ਪਰ ਦੂਸਰੇ ਪਾਸੇ ਉੱਥੇ ਇੰਨੀ ਜ਼ਿਆਦਾ ਜਿਹੜੀ ਕਰਪਸ਼ਨ ਚੱਲ ਰਹੀ ਹੈਗੀ। ਜੀ 112 ਤੋਂ ਵੱਧ ਕ੍ਰਿਮੀਨਲ ਕੇਸਿਸ ਆ ਇਸ ਕਰਪਸ਼ਨ ਦੇ ਉੱਥੇ ਮਾਮਲਿਆਂ ਦੇ ਵਿੱਚ ਖੋਲ੍ਹੇ ਗਏ ਨੇ ਪਿਛਲੇ ਮਹੀਨੇ 'ਚ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆ। ਉੱਦਾਂ ਇੱਕ ਜਿਹੜੀ ਸਾਰੇ ਪਾਸੇ ਆ ਜਿਹੜਾ ਹਰਜੋਤ ਸਿੰਘ ਜੀ ਇਸ ਜੰਗ ਦੇ ਵਿੱਚ ਕਰਪਸ਼ਨ ਅਸਾਈਡ ਇਹ ਤਾਂ ਹੈ ਹੀ ਮਾੜੀ ਚੀਜ਼। 13 ਬਿਲੀਅਨ ਹੁਣ ਹੋਰ ਉੱਧਰ ਨੂੰ ਮੰਗੇ ਆ ਤੇ ਵੇਖੋ ਜਾਂਦੇ ਕਿੰਨੇ ਆ। ਇਸ ਤੋਂ ਜੀ ਬਾਅਦ 'ਚ ਦੁਬਾਰਾ ਮੰਗਣਗੇ ਜਾਂ ਕਿੱਦਾਂ ਆ। ਅਫੀਮਾਂ ਦੇ ਵਿੱਚ ਵੀ ਇਹਨਾਂ ਨੇ ਹੁਣ 12 ਬਿਲੀਅਨ ਡਾਲਰ ਦੀ ਇੱਧਰ ਮੰਗ ਕੀਤੀ ਹੈ ਵੀ ਕਾਫੀ ਡੈਡਲੀ ਸੀਜ਼ਨ ਜਿਹੜਾ ਚੱਲ ਰਿਹਾ ਹੀਟ ਤੇ ਸਟਾਰਮਸ ਦਾ, ਉਸ ਨੂੰ ਲੈ ਕੇ ਉਧਰ ਸਦਰਨ ਬਾਰਡਰ ਦੀ ਇਨਫੋਰਸਮੈਂਟ ਨੂੰ ਲੈ ਕੇ ਕਹਿੰਦੇ ਆ ਉਹ ਵੀ ਪੈਸੇ ਮੰਗੇ ਆ। ਯੂਕਰੇਨ ਤੇ ਰੂਸ ਦੀ ਜੰਗ ਦੇ ਵਿੱਚ ਜਿਹੜੀ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗੀ, ਆਰਮੀ ਦੀ ਪਾਵਰ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਲੈ ਕੇ, ਜੀ ਰੂਸ ਦੀ ਜਿਹੜੀ ਪਾਵਰ ਆਰਮੀ ਦੀ ਕਿਤਾਬਾਂ ਦੇ ਵਿੱਚ ਬਹੁਤ ਤਗੜੀ ਸੀਗੀ ਵੀ ਜੀ ਬਹੁਤ ਕੁਛ ਆ। ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ ਯੂਕਰੇਨ ਤੇ ਚੰਗਾ ਜਿਹੜਾ ਧਾਵਾ ਬੋਲਿਆ, ਪਰ ਯੂਕਰੇਨ ਨੂੰ ਜਿੱਦਾਂ ਹੀ ਵੈਸਟ ਦੇ ਅਮਰੀਕਾ ਦੇ ਨਵੀਂ ਟੈਕਨੀਕ ਵਾਲੇ ਹਥਿਆਰ ਮਿਲਣੇ ਸ਼ੁਰੂ ਹੋਏ ਆ, ਉਹਨਾਂ ਨੇ ਰੂਸ ਨੂੰ ਖੁੱਡੇ ਲਾਈਨ ਵੀ ਲਾਇਆ ਆ, ਜੇ ਆਪਾਂ ਇਸ ਨਜ਼ਰੀਏ ਤੋਂ ਵੀ ਦੇਖੀਏ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਚਰਚਾ ਚੱਲਦੀ ਰਹਿੰਦੀ ਸੀਗੀ ਵੀ ਨਹੀਂ ਵੀ ਬਾਕੀ ਮੁਲਕ ਸ਼ਾਇਦ ਅਮਰੀਕਾ ਦੇ ਹਥਿਆਰਾਂ ਤੋਂ ਅੱਗੇ ਲੰਘਦੇ ਜਾਂਦੇ ਆ। ਇਸ ਟ੍ਰੇਲਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਓਵਰਆਲ ਅਮਰੀਕਾ ਦੇ ਤੇ ਵੈਸਟ ਦੇ ਜਿਹੜੇ ਹਥਿਆਰ ਆ ਰੂਸ ਤੋਂ ਉੱਤੇ ਕਾਬਜ਼ ਹੁੰਦੇ ਜਿਹੜੇ ਉਹ ਨਜ਼ਰ ਆ ਰਹੇ ਆ। ਪਰ ਜਿੱਥੇ ਇੰਨੀ ਜ਼ਿਆਦਾ ਰਾਸ਼ੀ ਦੇਖੋ 6 ਮਹੀਨਿਆਂ ਬਾਅਦ ਬਿਲੀਅਨਸ ਆਫ ਡਾਲਰ, ਇਹ ਆਪਾਂ ਇਕੱਲੇ ਅਮਰੀਕਾ ਦੀ ਗੱਲ ਕਰ ਰਹੇ ਹਾਂ ਤੇ ਆਪਾਂ ਨੂੰ ਇਹ ਵੀ ਪਤਾ ਹੈ ਵੀ ਹੋਰ ਕਿੰਨੇ ਮੁਲਕਾਂ ਨੇ ਇਦਾਂ ਹੀ ਜਿਹੜੇ ਕਰੋੜਾਂ ਹੀ ਅਰਬਾਂ ਰੁਪਈਏ ਕਹਿ ਲਓ ਜਾਂ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਹੋਰ ਯੂਕਰੇਨ ਨੂੰ ਜਿਹੜੇ ਘੱਲੇ ਨੇ, ਤਾਂ ਉਹਦੇ ਕਰਕੇ ਉੱਥੇ ਨਿਹਾਇਤੀ ਜਿਹੜੇ ਕਰਪਟ ਲੋਕ ਆ ਉਹਨਾਂ ਨੇ ਕਸਰ ਨਹੀਂ ਛੱਡੀ। ਇੱਕ ਪਾਸੇ ਉਹਨਾਂ ਦੇ ਹੀ ਸਾਥੀ ਮਰ ਰਹੇ ਨੇ ਤੇ ਉੱਥੇ ਹੀ ਜਿਹੜਾ ਇਹਨਾਂ ਨੇ ਕਰਪਸ਼ਨ ਕਰ ਕਰਕੇ ਗਾਂਹ ਤੱਕ ਜਿਹੜੀ ਗੱਲ ਪਹੁੰਚਾਈ ਆ। ਇਹ ਕੋਈ ਅੱਤ ਕਥਨੀ ਨਹੀਂ ਹੋਊਗੀ ਵੀ ਇਵੈਂਚੁਅਲੀ ਜਿਹੜੇ ਹਥਿਆਰ ਯੂਕਰੇਨ ਦੇ ਵਿੱਚ ਜਾ ਰਹੇ ਨੇ ਇੱਥੋਂ ਜਾਂ ਹੋਰ ਮੁਲਕਾਂ ਤੋਂ, ਇਵੈਂਚੁਅਲੀ ਉਹ ਉਹਨਾਂ ਲੋਕਾਂ ਦੇ ਹੱਥੇ ਲੱਗ ਜਾਣ ਜਾਂ ਉੱਥੇ ਕਰਪਸ਼ਨ ਕਰਦੇ ਕਰਦੇ ਉਹ ਅੱਗੇ ਤੋਂ ਅੱਗੇ ਪਤਾ ਨਹੀਂ ਕਿਹਨੂੰ ਕਿਹਨੂੰ ਜਿਹੜੇ ਉਹ ਵੇਚ ਦੇਣ ਤੇ ਬਾਅਦ ਚ ਇਵੈਂਚੁਅਲੀ ਪਤਾ ਲੱਗੇ ਵੀ ਇਹਨਾਂ ਹਥਿਆਰਾਂ ਦੇ ਨਾਲ ਹੀ ਇਹਨਾਂ ਮੁਲਕਾਂ ਦੇ ਉੱਤੇ ਦੁਬਾਰਾ ਉਹ ਹਮਲਾ ਹੋ ਗਿਆ। ਸੋ ਇਹ ਟਰਾਂਸਪੇਰੈਂਸੀ ਤੇ ਇਸ ਦੇ ਉੱਤੇ ਨਕੇਲ ਵੀ ਜਿਹੜੀ ਆ, ਇੰਨੇ ਡਾਲਰ ਤਾਂ ਅੰਨ੍ਹੇਵਾਹ ਉੱਥੇ ਘੱਲੀ ਜਾ ਰਹੇ ਆ, ਉੱਤੇ ਵੀ ਜਿਹੜੀ ਇਹਨਾਂ ਨੂੰ ਕੱਸਣ ਦੀ ਜ਼ਰੂਰਤ ਹੈਗੀ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਤੱਕ ਸਾਡੀ ਸਰਕਾਰ ਨੇ ਅਮਰੀਕਾ ਨੇ 4 ਵਾਰ
ਜੋ ਏਡ ਆ ਉਹ ਯੂਕਰੇਨ ਨੂੰ ਭੇਜੀ ਹੈਗੀ ਆ। ਟੋਟਲ $113 ਬਿਲੀਅਨ ਬਣ ਗਿਆ ਹੈਗਾ। ਜਿਹਦੇ ਵਿੱਚ ਯੂਐਸ ਦਾ ਮਿਲਟਰੀ ਇਕੁਇਪਮੈਂਟ ਵੀ ਹੈਗਾ ਆ। $45 ਬਿਲੀਅਨ ਦਸੰਬਰ ਮਹੀਨੇ ਦੇ ਵਿੱਚ ਯੂਕਰੇਨ ਨੂੰ ਤੇ ਜਿਹੜੇ ਹੋਰ ਨੈਟੋ ਦੇ ਐਲੀਜ਼ ਆ ਉਹਨਾਂ ਵੱਲੋਂ ਭੇਜੀ ਗਈ ਸੀ। ਇਹ ਨੰਬਰ ਜਿੱਦਾਂ ਬਹੁਤ ਵੱਡਾ ਹੈਗਾ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ ਉਹਨਾਂ ਦਾ ਜੋ ਸੀਨੀਅਰ ਨੈਸ਼ਨਲ ਸਿਕਿਉਰਿਟੀ ਟੀਮ ਆ, ਉਹਨਾਂ ਨੇ ਰਿਪੀਟਡਲੀ ਇਹ ਤਾਂ ਕਿਹਾ ਆ ਵੀ ਆਪਾਂ ਯੂਕਰੇਨ ਦਾ ਪੂਰਾ ਸਾਥ ਦੇਵਾਂਗੇ ਐਜ਼ ਲੌਂਗ ਐਜ਼ ਰਸ਼ੀਆ ਵਾਲੇ ਉੱਥੋਂ ਉਹਨਾਂ ਦੇ ਬਾਰਡਰ ਤੋਂ ਪਿੱਛੇ ਨਹੀਂ ਹਟ ਜਾਂਦੇ। ਪਰ ਪ੍ਰਾਈਵੇਟਲੀ ਐਡਮਿਨਿਸਟ੍ਰੇਸ਼ਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਯੂਕਰੇਨ ਵਾਲਿਆਂ ਨੂੰ ਵਾਰਨਿੰਗ ਕੀਤੀ ਆ ਵੀ ਸਾਡੀ ਜਿਹੜੀ ਪਬਲਿਕ ਆ ਉਹਨਾਂ ਦਾ ਵੀ ਜਿਹੜਾ ਸਾਡੇ ਵੱਲ ਝੁਕਾਅ ਆ ਉਹ ਹੁਣ ਤੱਤਾ ਹੁੰਦਾ ਜਾ ਰਿਹਾ ਆ। ਇਸ ਟਾਈਮ ਦੇ ਉੱਤੇ ਟੋਟਲੀ ਡਿਵਾਈਡਡ ਕਾਂਗਰਸ ਹੈਗੀ ਆ ਤੇ ਅਸੀਂ ਅਮਰੀਕਨ ਪਬਲਿਕ ਜੋ ਹੈਗੀ ਆ ਇਸ ਕਾਸਟ ਆਫ ਵਾਰ ਦੇ ਤੋਂ ਕਾਫੀ ਔਖੀ ਹੈਗੀ ਆ, ਕਿਉਂਕਿ ਜੇ ਆਪਾਂ ਲੇਟੈਸਟ APNORC ਦੇ ਪੋਲ ਦਸੀਏ, ਜਨਵਰੀ 23 ਦੇ ਵਿੱਚ ਜੋ ਕਹਿੰਦੇ ਵੀ 48% ਫੇਵਰ ਕਰ ਰਹੇ ਆ, ਜੋ ਕਿ ਕੁਝ ਸਮਾਂ ਪਹਿਲਾਂ ਇਹ 60% ਸੀਗਾ ਡੈਮੋਕ੍ਰੇਟਸ ਦੇ ਵਿੱਚ। ਜੇ ਮਈ 2022 ਚ 60% ਸੀ, ਜਨਵਰੀ 2023 ਚ ਘਟ ਕੇ 48% ਰਹਿ ਗਿਆ। ਹੁਣ ਆਲਰੇਡੀ 7 ਮਹੀਨੇ 8 ਮਹੀਨੇ ਹੋ ਚੁੱਕੇ ਆ, ਹੁਣ ਪਤਾ ਨਹੀਂ ਕਿੱਥੇ ਤੱਕ ਹੋਊਗਾ। ਰਿਪਬਲਿਕਨ ਚ ਜ਼ਿਆਦਾ ਸੀ, 71% ਸੀ, ਉਹ ਵੀ ਹੁਣ ਘਟ ਕੇ ਜਿਹੜਾ ਆ 63% ਦੇ ਉੱਤੇ ਰਹਿ ਗਿਆ ਹੈਗਾ। ਕਿਉਂਕਿ ਤੁਹਾਨੂੰ ਪਤਾ ਹੈ ਰਿਪਬਲਿਕਨ ਹਮੇਸ਼ਾ ਜਿਹੜੇ ਆ ਮਿਲਟਰੀ ਦੇ ਮਾਮਲੇ ਦੇ ਵਿੱਚ ਬਹੁਤ ਸਪੋਰਟ ਕਰਦੇ ਰਹਿੰਦੇ ਹੈਗੇ। ਜੀ, ਕਰਪਸ਼ਨ ਕਹਿੰਦੇ ਯੂਕਰੇਨ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਆ। 77% ਯੂਕਰੇਨੀਅਨਸ ਬਿਲੀਵ ਕਰਦੇ ਆ ਵੀ ਜਿਹੜੇ ਕਰਪਸ਼ਨ ਆ ਉੱਥੇ, ਰਿਸ਼ਵਤਖੋਰੀ ਆ, ਉਹ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਆ। ਟਰਾਂਸਪੇਰੈਂਸੀ ਉੱਥੇ ਬਹੁਤ ਘੱਟ ਆ। ਕਰਪਸ਼ਨ ਇੰਡੈਕਸ ਦੇ ਹਿਸਾਬ ਦੇ ਨਾਲ 180ਵੇਂ ਮੁਲਕਾਂ ਦੇ ਵਿੱਚੋਂ 116ਵੇਂ ਨੰਬਰ ਦੇ ਉੱਤੇ ਯੂਕਰੇਨ ਪਾਰਦਰਸ਼ਤਾ ਦੇ ਵਿੱਚ ਉੱਥੇ ਆਉਂਦਾ ਹੈਗਾ।